अभी अभी घर पहुंचे, बस थोड़ी देर हुई है कि एक बहुत बुरी खबर मिली है। ठीक है, उसका भाई लापता हुआ है पिछले कोई 4-5 दिन से, और आज पता चला है कि उसको जो है ना किसी ने कत्ल कर दिया। अल्लाह पाक। रोटी खा लिया ये तो रोटी नहीं लगा खलोता। आ रोटी खा के ना आधी दुल्हन ਦਾ ਸੂਟ ਸੀਨਾ ਦੇ ਦੇ ਤੇ ਪਹਿਲਾਂ ਦੁਲਹਨ ਤੇ ਖਾ ਲਓ ਨੂੰ ਪਸੰਦ ਵੀ ਹੁੰਦਾ ਨਹੀਂ ਕਿ ਨਾ ਗਿਫਟ ਦੇਣਾ ਹੈ ਤਾਂ ਦੇਣਾ ਹੈ ਚੁੱਪ ਕਰਕੇ ਹੀ चुप कर। दंद निकला है? दंद तो दिखा, मैं सुनिया तेरा दंद निकला। ਨਿਕਲਿਆ ਹੁੰਦਾ हाँ जी बोड़ी हूँ तेरा दंद तोड़िए आ करो, ऊपर तोड़ देते ना थोड़े से। अस्सलाम वालेकुम वरहमतुल्लाहि वबरकातुहू। जन्नतुल हलाल व दोज़खुल हराम। आज सुबह का अगर मैं आपको मौसम दिखाऊं तो मौसम कुछ इतना अच्छा है ना कि बंदे का दिल करता है कि इस मौसम के अंदर ना बंदा घर में तो एंटर ही ना हो। पहली बात आपने अंधेरे से जायज़ा दिखाना। ये चेक करो मकड़ी का जाला, ये मकड़ी का जाला। सारे तो पहले मकड़ी का जाला बिस्मिल्लाह पढ़ के ऐसे सुराख दे जरे ना कुंडे ही कोई नहीं खोले। चेक करो जी कितना खुशगवार मौसम है, ठंडी हवा चल रही है। ठीक है, ਬੱਦਲ ਛਾਏ ਨੇ ਸੁਬਾਹ ਦੇ। ਅੱਜ ਸੁਬਾਹ ਦੀ ਸਾਡੇ ਧੁੱਪ ਕੋਈ ਨਹੀਂ ਨਿਕਲੀ ਤੇ ਅੱਜ ਤੁਸੀਂ ਵੇਖ ਵੀ ਰਹੇ ਹੋਗੇ ਭਰਾ ਦੇ ਫੇਸ ਦੇ ਉੱਤੇ ਪਸੀਨਾ ਵੀ ਕੋਈ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਜੀ ਗਰਮੀ ਲੱਗ ਹੀ ਨਹੀਂ ਰਹੀ ਤੇ ਸੁਬਾਹ ਦੀ ਮੇਰੇ ਸੁੱਤੇ ਪਿਆਂ ਦੀ ਲਾਈਟ ਨਹੀਂ ਹੈ। ਠੀਕ ਹੈ, ਮੈਂ 8 ਵਜੇ ਦਾ ਉੱਠਿਆ ਤੇ ਮੇਰੇ ਸੁੱਤੇ ਪਿਆਂ ਤੋਂ ਪਹਿਲੇ ਦੀ ਪਤਾ ਨਹੀਂ ਕਿੰਨੇ ਵਜੇ ਦੀ ਲਾਈਟ ਗਈ। ਮਾਂ ਜੀ ਸੁਬਾਹ ਲਾਈਟ ਕਿੰਨੇ ਵਜੇ ਗਈ ਹੈ? ਸਵੇਰ 7 ਵਜੇ ਗਈ, ਪਹਿਲਾਂ ਗਈ ਸੀ ਸਵੇਰ ਸ਼ਾਮ ਦੇ ਟਾਈਮ ਦੇ ਤੇ ਫਿਰ ਆ ਗਈ ਤੇ ਫਿਰ ਚਲੀ ਗਈ 7 ਵਜੇ। ਲੋ ਜੀ ਸੁਬਾਹ 7 ਵਜੇ ਦੀ ਲਾਈਟ ਗਈ ਹੋਈ ਹੈ। ਠੀਕ ਹੈ, ਤੇ ਗਰਮੀ ਅੱਜ ਬਿਲਕੁਲ ਵੀ ਨਹੀਂ ਹੈ। ਸਾਡੇ ਹਵਾ ਠੰਡੀ ਮੇਰੇ ਜਾਲਾ ਚੰਬੜ ਗਿਆ। ਹਵਾ ਠੰਡੀ ਚੱਲ ਰਹੀ ਹੈ ਤੇ ਮੌਸਮ ਵੀ ਬੜਾ ਖੁਸ਼ਗਵਾਰ ਹੈ ਤੇ ਐਸੇ ਵਜ੍ਹਾ ਤੋਂ ਜਿਹੜਾ ਨਾ ਅਸੀਂ ਕਿਹਾ ਹੁਣ ਕਿਤੇ ਜਾ ਕੇ ਗੇੜਾ ਲਾ ਆਈਏ। ਤੇ ਉਸ ਤੋਂ ਪਹਿਲੇ 12 ਵਜ ਗਏ ਨੇ ਤਕਰੀਬਨ। ਅਸੀਂ ਨਾਸ਼ਤਾ ਕਰ ਰਹੇ ਸੀ, ਨਾਸ਼ਤੇ ਦੇ ਵਿੱਚ ਹੁਣ ਰੋਟੀ ਖਾ ਲਈ। ਮਾਂ ਜੀ ਦਾ ਦੁੱਧ ਦਾ ਕੱਪ ਪੀ ਰਹੇ ਨੇ ਤੇ ਮੈਂ ਚਾਹ ਪੀ ਰਿਹਾ, ਕਿਉਂਕਿ ਹੁਣ ਜਿਹੜਾ ਨਾ ਮੈਨੂੰ ਚਾਹ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਤੂੰ ਤਾਂ ਜਿੰਦਾ ਹੀ ਨਹੀਂ ਚਾਹ ਤੋਂ ਬਗੈਰ। ਚਾਹ ਪਤਾ ਨੁਕਸਾਨਦੇਹ ਵੀ ਆ ਤੇ ਫਾਇਦੇ ਵੀ ਆ। ਸਾਰੀ ਉਮਰ ਤੁਸੀਂ ਮੋਟਾਪੇ ਆਪ ਚਾਹਾਂ ਪੀਤੀਆਂ ਨੇ ਤੇ ਹੁਣ ਸਾਡੀ ਵਾਰੀ ਨੁਕਸਾਨ ਦੇ। ਹੁਣ ਕੀ ਕਰੀਏ, ਬਰਦਾਸ਼ਤ ਹੁੰਦਾ। ਮੇਰਾ ਨਾ ਬੇਸਿਕਲੀ ਮਸਲਾ ਹੈ ਕਿ ਮੈਂ ਚਾਹ ਨਾ ਪੀਵਾਂ, ਮੇਰਾ ਸਿਰ ਦਰਦ ਸਟਾਰਟ ਹੋ ਜਾਂਦਾ ਤੇ ਇਸ ਵਜ੍ਹਾ ਨਾਲ ਮੈਨੂੰ ਚਾਹ ਜ਼ਰੂਰੀ ਹੈ। ਬਚਪਨ ਤੋਂ ਲੈ ਕੇ ਨਾ 22 ਸਾਲ ਦੀ ਉਮਰ ਤੱਕ ਮੈਂ ਚਾਹ ਨਹੀਂ ਪੀਤੀ ਤੇ ਫਿਰ ਜਦੋਂ ਸ਼ਾਦੀ ਹੋ ਗਈ ਤੇ ਫਿਰ ਘਰ ਵਾਲਾ ਪੀਂਦਾ ਸੀ, ਉਹਨੇ ਕਿਹੜਾ ਪੀ ਚਾਹ, ਫਿਰ 4-4 ਕੱਪ ਪੀਂਦੀ ਸੀ। ਉਹਦੇ ਨਾਲ ਫਿਰ ਚਾਹ ਪੀਣੀ ਪੈਂਦੀ ਸੀ। ਉਹ ਪੀਂਦਾ ਸੀ 3-3 4-4 ਦਫਾ। ਉਹਨੇ ਕਿਹੜਾ ਮੇਰੇ ਨਾਲ ਚਾਹ ਤੂੰ ਵੀ ਪੀ, ਫਿਰ ਮੈਨੂੰ ਵੀ ਪੀਣੀ ਮੈਨੂੰ ਆਦੀ ਹੋ ਗਈ। ਨਹੀਂ, ਸਿਗਰਟ ਦੇ ਨਾਲ ਬੰਦਾ ਸਿਗਰਟ ਲਾਉਂਦਿਆਂ ਤਾਂ ਸੁਣਿਆ ਕਿ ਇੱਕ ਬੰਦਾ ਸਿਗਰਟ ਪੀਂਦਾ ਦੂਜੇ ਦੇ ਨਾਲ ਸਿਗਰਟ ਲਾਉਂਦਾ। ਨਹੀਂ ਬਈ ਉਹ ਬਹੁਤ ਮੁਹੱਬਤ ਕਰਦੇ ਸੀ। ਜਦੋਂ ਮੈਂ ਉਹਨਾਂ ਨੇ ਚਾਹ ਵੈਸੇ ਉਹਨਾਂ ਨੇ ਸੋਹਣੀ ਚਾਹ ਬਣਾਈ ਇਲਾਇਚੀ ਪਾ ਕੇ, ਆਪਣੀ ਦੋਵਾਂ ਦੀ ਭਾਵੇਂ ਅੱਧਾ ਕੱਪ ਬਣਾਈ ਤੇ ਦੋਵਾਂ ਵਾਸਤੇ ਬਣਾਈ, ਇਕੱਲੇ ਵਾਸਤੇ ਨਾ ਬਣਾਈ। ਮੈਂ ਇਕੱਲੇ ਨਹੀਂ ਪੀਣੀ। ਵੈਸੇ ਐਸੇ ਗੱਲ ਤਾਂ ਕਿ ਯਾਦ ਆਈ ਗੱਲ ਚਾਹ ਵਾਲੀ। ਠੀਕ ਹੈ, ਜਿਸ ਟਾਈਮ ਅਸੀਂ ਲਾਹੌਰ ਜੋਬ ਕਰਦੇ ਸੀ ਨਾ ਤੇ ਸਾਡੇ ਕੋਲ ਕਿਸੇ ਕੰਪਨੀ ਦੇ ਕੋਲੀਗ ਨੇ ਕਦੀ ਹੈ ਨਾ ਅਸੀਂ ਇਕੱਠੇ ਖਾਣਾ। ਠੀਕ ਹੈ, ਅਸੀਂ ਉਹਨਾਂ ਨੂੰ ਆਪਦੇ ਫਲੈਟ ਤੇ ਲੈਣਾ ਸੀ, ਅਲੀ ਟਾਊਨ 'ਚ ਰਹਿੰਦੇ ਸੀ, ਫਲੈਟ ਤੇ ਲਿਆਣਾ। ਠੀਕ ਹੈ, ਉੱਥੇ ਨਾ ਅਸੀਂ ਜਿਹੜਾ ਨਾ ਇੱਕ ਖੋਖਾ ਹੈ ਉਹ ਗੁੜ ਵਾਲੀ ਚਾਹ ਬਣਾਉਂਦੇ। ਚਾਹ ਉਹਨਾਂ ਦੀ ਬੜੀ ਮਜ਼ੇਦਾਰ ਹੁੰਦੀ। ਅਸੀਂ ਉੱਥੇ ਲੈ ਆਣਾ, ਮੁੰਡਿਆਂ ਨੂੰ ਲੈ ਆਏ ਜਾਂ ਕੋਈ ਲੋਰੀਆ ਸਾਨੂੰ ਟੱਕਰ ਗਿਆ ਸਾਡਾ ਕੋਲੀਗ, ਉਹਨੇ ਕਹਿਣਾ ਜੀ ਆਜੋ ਅੱਜ ਇਕੱਠੇ ਖਾਣਾ ਖਾ ਕੇ ਤੇ ਚਾਹ ਤੇ ਲਿਆ। ਠੀਕ ਹੈ, ਉਹਨੇ ਕਹਿਣਾ ਮੈਂ ਨਹੀਂ ਚਾਹ ਨਹੀਂ ਪੀਣੀ। ਅਸੀਂ ਸਾਰੇ ਲੈ ਕੇ ਕੰਮ ਮੰਗਾਇਆ, ਚਾਹ ਪਿਆ ਕੇ ਉਹਨੂੰ 5 ਮਿੰਟ ਬਾਅਦ ਬਾਈ ਹੋਰ ਲੈ, ਕਿਉਂਕਿ ਉੱਥੇ ਟਰੇ ਲੈ ਕੇ ਫਿਰਦਾ ਬਾਈ ਹੋਰ ਲੈ ਉਹਨੂੰ ਇੱਕ ਹੋਰ ਪਿਆ ਦੇਣਾ। 2 3 4 5 ਕੱਪ ਜਦੋਂ ਚਾਹ ਦੇ ਉਹਨੂੰ ਜ਼ਬਰਦਸਤੀ ਤਰਾਉਣੇ ਨੇ ਨਾ, ਅਗਲੇ ਬੰਦੇ ਨੇ 6 ਮਹੀਨੇ ਸਾਡੇ ਕੋਲ ਉਹਦਾ ਨਾਂ ਨਹੀਂ ਲੈਣਾ। ਉਹਨੇ ਕਹਿਣਾ ਭਾਈ ਆ ਸਾਡੇ ਕੋਲ, ਉਹਨੇ ਕਹਿਣਾ ਨਾ ਭਾਈ ਨਾ। ਉੱਥੇ ਮਾਲਸ਼ੀ ਫਿਰਦੇ ਹੁੰਦੇ ਨੇ, ਜੇ ਮਾਲਸ਼ੀ ਆ ਗਿਆ ਉਹਨੇ ਕਹਿਣਾ ਜੀ ਇਹਦੀ ਮਾਲਿਸ਼ ਕਰ। ਉਹ ਲੋਰੀਏ ਨਹੀਂ ਕਰਾਉਂਦੇ ਜਿਹੜੇ ਉੱਥੇ ਲਾਹੌਰ ਦੀ ਪੈਦਾਇਸ਼ ਮੰਮੀ ਡੈਡੀ ਬਰਗਰ ਬੱਚੇ ਨੇ ਹੈ, ਉਹਨਾਂ ਨੇ ਕਹਿਣਾ ਨਹੀਂ ਉਹਨੂੰ ਕਹਿਣਾ ਭਾਈ ਇਹਦੀ ਮਾਲਿਸ਼ ਕਰ। ਜਦੋਂ ਮਾਲਿਸ਼ ਨਹੀਂ ਆਉਂਦੀ ਚਪੇੜਾ ਮਾਰਨੀਆਂ। ਇੱਕ ਦਿਨ ਇੱਕ ਮੁੰਡਾ ਆ ਗਿਆ, ਉਹਨੂੰ ਜੀ 1 ਆਂਡਾ ਖਵਾ, 2 ਆਂਡੇ ਖਵਾ, 3 4 5 6 ਉਹਨੂੰ ਆਂਡੇ ਖਵਾਏ। ਚਾਹ ਦੇ 2 ਕੱਪ ਪਿਆਏ ਨਾਲ 6 ਆਂਡੇ ਖਵਾਏ। ਜਾਣ ਲੱਗਾ ਕਹਿੰਦਾ ਭਾਈ ਮੈਂ ਤੁਹਾਡੀ ਜਿਹੜੀ ਨਾ ਮਹਿਮਾਨ ਨਵਾਜ਼ੀ ਤੋਂ ਪੁਰਬਾਸ਼ ਆ, ਅੱਜ ਤੋਂ ਬਾਅਦ ਮੇਰੇ ਕੰਨਾਂ ਨੂੰ ਪੁੱਠੀ ਤੋਬਾ। ਮੈਂ ਲੱਤਾਂ ਦੇ ਵਿੱਚੋਂ ਦੀ ਹੱਥ ਕੱਢ ਕੇ ਕੰਨਾਂ ਨੂੰ ਕਹਿੰਦਾ ਲਾਣਾ, ਐਡੀ ਵੱਡੀ ਮੇਰੇ ਵੱਡਿਆਂ ਦੀ ਵੀ ਤੋਬਾ ਜੇ ਮੈਂ ਤੁਹਾਡੀ ਮਹਿਮਾਨ ਨਵਾਜ਼ੀ ਤੇ ਆ। ਤੇਰਾ ਨਾਨਾ ਪਤਾ ਕੀ ਕਹਿੰਦਾ ਹੁੰਦਾ ਸੀ? ਅੱਲਾ ਜੰਨਤ ਦੇਵੇ। ਉਹਨੇ ਕਹਿਣਾ ਪ੍ਰਾਹੁਣਾ ਆ ਜਾਵੇ, ਪ੍ਰਾਹੁਣੇ ਨੂੰ ਇੰਨੀਆਂ ਚੀਜ਼ਾਂ ਖਵਾਓ, ਪ੍ਰਾਹੁਣੇ ਨੂੰ ਸਾਹ ਨਾ ਲੈਣ ਦੇ ਤਾਂ ਪ੍ਰਾਹੁਣਾ ਕਵੇ ਕਿ ਮੈਨੂੰ ਬਸ ਕਰੋ ਮੈਂ ਰਾਜ ਗਿਆ। ਇੰਨੀ ਮਹਿਮਾਨ ਨਵਾਜ਼ੀ ਤੇ ਇੰਜ ਅਸੀਂ ਕਰੀਦਾ। 1 ਕੱਪ ਚਾਹ ਦਾ ਪੀ ਕੇ ਹਟਿਆ ਨਾ, ਇੱਕ ਹੋਰ ਯਾਰ ਪੀ ਯਾਰ ਚਾਹ ਦਾ ਕੀ ਹੈ ਯਾਰ, ਪੀ ਯਾਰ ਪੀਓ। ਦੂਸਰਾ ਤੀਸਰਾ ਚੌਥਾ, ਇੱਕ ਦਿਨ ਇੱਕ 4 ਕੱਪ ਚਾਹ ਦੇ ਪਿਆਏ। ਕਮਲਾ ਕਹਿੰਦਾ ਭਰਾ ਮੈਂ ਇੱਕ ਨਹੀਂ ਪੀਂਦਾ ਡੇਲੀ ਦਾ, ਤੁਸੀਂ ਮੈਨੂੰ 4 ਪਿਆ ਤੇ ਕਮਲਾ ਹੋਣ ਵਾਲਾ ਹੋ ਗਿਆ। ਸਾਡੇ ਅੱਬੇ ਦੀ ਨਾ, ਸਾਡੀ ਦਾਦੀ ਤੇ ਸਾਡਾ ਦਾਦਾ ਨਾ, ਅੱਬੇ ਦਾ ਚਾਚਾ ਤੇ ਚਾਚੀ ਆਏ ਲਈਓ ਤੇ ਉਮਰ ਵਾਵਾ ਸੀ ਉਹਨਾਂ ਦੀ, ਕੋਈ 40-45 ਸਾਲ ਆ ਗਈ ਸੀ ਅੰਮਾ ਤੇ ਕੋਈ 50 ਸਾਲ ਦਾ ਬਾਬਾ ਸੀ। ਹਣਾ ਉਤੋਂ ਕੁੱਕੜ ਵਿਦੇਸੀ ਕੀਤਾ, ਉਹ ਪਕਾਇਆ ਪਕੋਇਆ, ਨਾਲ ਜਿਹੜਾ ਘਰ ਦੀ ਦਾਲ ਰੋਟੀ ਉਹ ਵੀ ਨਾਲ ਸਾਲਣ ਪਾਇਆ, ਨਾਲ ਹਲਵਾ ਪਕਵਾ ਲਿਆ। ਸਵੇਰ ਨੂੰ ਫਿਰ ਚੌਲ ਜ਼ਰਦਾ ਪਕਵਾ ਲਿਆ, ਨਾਲ ਗੋਸ਼ਤ ਕੱਟੇ ਦਾ ਪਕਾ ਲਿਆ। ਉਹ ਬੁੱਢਾ ਪਤਾ ਕੀ ਕਹਿੰਦਾ? ਸਦੀਕ ਚੌਧਰੀ ਪੁੱਤਰ ਮੈਂ ਤੇਰੇ ਕੋਲ ਪ੍ਰਾਹੁਣਾ ਆਇਆ, ਮੈਂ ਕੋਈ ਢਿੱਡ ਪਾੜਨ ਨਹੀਂ ਆਇਆ।
ਮੇਰੇ ਤੇ ਰਹਿਮ ਕਰ ਲਾ ਪੁੱਤਰਾ, ਜੇ ਮੈਂ 4 ਸਾਲ ਜੀਣਾ ਨਾ ਤੇ ਮੈਨੂੰ ਜੀ ਲੈਣ ਦੇ, ਮੈਂ ਦੁਬਾਰਾ ਵੀ ਫੇਰਾ ਲਾਉਣਾ ਹੈ। ਚਲੋ ਮਿੰਟ ਮਾਰੋ ਮਾਂ ਜੀ, ਲੇਟ ਕਾਫੀ ਜ਼ਿਆਦਾ ਹੋ ਗਿਆ ਠੀਕ ਹੈ, ਤੇ ਤੁਸੀਂ ਚਾਹ ਆਪਣਾ ਦੁੱਧ ਦਾ ਗਲਾਸ ਖਤਮ ਕਰੋ ਠੀਕ ਹੈ, ਤੇ ਮਾਂ ਜੀ ਨੂੰ ਵੀ ਲੈ ਕੇ ਜਾਣਾ ਬਾਜ਼ਾਰ, ਇੱਕ ਦੋ ਚੀਜ਼ਾਂ ਲੈਣੀਆਂ ਮਾਂ ਜੀ ਨੇ ਬੱਚੀਆਂ ਵਾਸਤੇ ਠੀਕ ਹੈ। ਉਸ ਤੋਂ ਬਾਅਦ ਆਪਾਂ ਜਿਹੜਾ ਰੋਜ਼ਨਾਮਾ ਚਾਹਿਆ ਸੀ ਦੀ ਤਾਰੀਖ ਆਖਰੀ ਹੈ ਕੱਲ ਨੂੰ, ਤੇ ਮੈਂ ਕਿਹਾ ਇਹਨੂੰ ਵੀ ਜਿਹੜਾ ਨਾ ਜਮ੍ਹਾਂ ਕਰਵਾ ਦਈਏ। ਉਸ ਤੋਂ ਬਾਅਦ ਕਿਉਂਕਿ ਯਾਰ ਚੇਤਾ ਭੁੱਲ ਜਾਂਦਾ, ਕਈ ਦਫਾ ਚੇਤਾ ਭੁੱਲ ਜਾ, ਬਾਅਦ 'ਚ ਬੜੇ ਚੱਕਰ ਲੱਗਦੇ, ਲੇਟ ਹੋ ਜਾਵੇ ਨਾ ਤੇ ਬੈਂਕਾਂ ਜਮ੍ਹਾਂ ਕਰਦੀਆਂ ਨੇ, ਹਾਲਾਂਕਿ ਬੈਂਕਾਂ ਦੇ ਵਿੱਚ ਜਮ੍ਹਾਂ ਹੋ ਸਕਦਾ, ਬੈਂਕਾਂ ਜਮ੍ਹਾਂ ਨਹੀਂ ਕਰਦੀਆਂ, ਕਹਿੰਦੇ ਡਾਕਖਾਨੇ ਜਾਓ, ਡਾਕਖਾਨੇ ਏਡੀ ਲੰਮੀ ਲਾਈਨ ਹੁੰਦੀ ਹੈ ਉੱਥੇ, ਤੇ ਅੱਲਾ ਮੇਰੀ ਤੋਬਾ ਪਿਛਲੇ ਸਾਲ ਮੈਂ ਇੱਕ ਦਿਨ ਜਮ੍ਹਾਂ ਕਰਾਇਆ, ਮੈਂ ਲਾਈਨ 'ਚ ਲੱਗਿਆ ਬਾਬਾ ਜੀ, ਜੁਮੇ ਦਾ ਦਿਨ ਹੋਵੇ ਤੇ 12 ਵਜ ਕੇ ਮੈਨੂੰ ਤੇ ਲਾਈਨ ਵੀ ਐਂਡ, ਉਹ ਮਤਲਬ ਟਾਈਮ ਐਂਡ ਹੋਣ ਵਾਲਾ, ਤੇ ਮੈਂ ਲਾਈਨ ਦੇ ਐਂਡ ਤੇ ਮੇਰੇ ਜ਼ੇਨ 'ਚ ਇੱਕ ਖੁਰਾਫਾਤੀ ਆਇਆ ਅਮਲ, ਤੇ ਮੈਂ ਕਿਹਾ ਅੱਗੇ ਆਂਟੀ ਹੈ, ਇੱਕ ਔਰਤਾਂ ਦੀ ਲਾਈਨ 'ਚ ਨਾ ਇੱਕ ਹੀ ਆਂਟੀ ਹੈ, ਤੇ ਮੈਂ ਪਿੱਛੋਂ ਦੀ ਲੰਘਿਆ, ਮੈਂ ਖਲੋਤੇ ਨੂੰ ਮੈਨੂੰ ਵੀ ਘੰਟਾ ਹੋ ਗਿਆ ਸੀ ਵੈਸੇ, ਮੈਂ ਚੁੱਪ ਕਰਕੇ ਜਾ ਕੇ ਨਾ ਆਂਟੀ ਨੇ, ਮੈਂ ਕਿਹਾ ਮਾਂ ਜੀ ਮੈਂ ਨਾ ਇੱਕ ਜ਼ਰੂਰੀ ਕੰਮ ਜਾਣਾ, ਤੇ ਮੈਂ ਬੜੀ ਦੇਰ ਹੋ ਗਈ ਨੰਬਰ ਨਹੀਂ ਲਾਦਾ, ਆ ਮੇਰਾ ਬਿੱਲ ਵੀ ਤੁਸੀਂ ਨਾਲ ਜਮ੍ਹਾਂ ਕਰਾ ਦਿਓ। ਤੇ ਉਹ ਆਂਟੀ ਨੇ ਨਾ ਮੇਰਾ ਬਿੱਲ ਵੀ ਫੜਾਤਾ, ਉਹ ਕਹਿੰਦਾ ਜੀ ਤੁਸੀਂ ਮਾਂ ਜੀ ਪਹਿਲੇ ਕਿਉਂ ਨਹੀਂ ਫੜਾਇਆ, ਉਹ ਕਹਿੰਦੀ ਮੈਂ ਮਤਲਬ ਇੱਕ ਮੈਂ ਕਿਹਾ ਜਮ੍ਹਾਂ ਕਰ ਲੂੰਗਾ ਤੇ ਫਿਰ ਫੜਾਉਂਗਾ। ਹੁਣ ਜਦੋਂ ਪਿੱਛੋਂ ਇੱਕ ਮੁੰਡਾ ਬੋਲਿਆ, ਕਹਿੰਦਾ ਭਾਜੀ ਇਹ 2 ਨੰਬਰੀ ਹੋਣ ਡਈ ਹੈ ਇੱਥੇ, ਇਹ ਮੁੰਡਾ ਸਾਡੇ ਪਿੱਛੋਂ ਲੈਣ 'ਚ ਆ ਗਿਆ, ਨਿਕਲ ਕੇ ਆਇਆ ਤੇ ਆ ਕੇ ਬਿੱਲ ਜਮ੍ਹਾਂ ਕਰਾਉਣਾ, ਕਹਿੰਦਾ ਚੁੱਪ ਕਰ, ਉਹਨੇ ਮੇਰਾ ਬਿੱਲ ਜਮ੍ਹਾਂ ਕੀਤਾ, ਜਮ੍ਹਾਂ ਕਰਕੇ ਤੇ ਉਹਨਾਂ ਨੇ ਕੁੰਡੀ ਠਾਂ ਕੀਤੀ, ਤੇ ਜੁਮੇ ਦਾ ਟਾਈਮ ਹੋ ਗਿਆ 12:30 ਤੇ ਉਹਨਾਂ ਨੇ ਡਾਕਖਾਨਾ ਬੰਦ ਕਰਤਾ, ਤੇ ਮੈਂ ਹਜੇ ਰਾਹ 'ਚ ਹੀ ਸੀਗਾ, ਤੇ ਉੱਤੋਂ ਇੰਨੀ ਤੂਫਾਨੀ ਬਾਰਿਸ਼ ਆ ਗਈ, ਤੇ ਬਿੱਲ ਦੀ ਵੀ ਉਦੋਂ ਆਖਰੀ ਡੇਟ ਸੀ, ਉਦੋਂ ਜਮ੍ਹਾਂ ਨਾ ਹੁੰਦਾ ਤੇ ਮੇਰਾ ਮੀਟਰ ਘਟੀਚਣਾ ਸੀ, 2 ਮਹੀਨਿਆਂ ਦਾ ਬਿੱਲ ਸੀ, ਮੈਂ ਸ਼ੁਕਰ ਅਦਾ ਕੀਤਾ। ਉਸ ਤੋਂ ਬਾਅਦ ਮੈਂ ਲੇਟ ਵਾਲੇ ਪਾਸੇ ਕੋਈ ਨਹੀਂ ਗਿਆ ਭਾਈ, ਹੁਣ ਜਲਦੀ ਨਾਲ ਨਿਕਲੀਏ, ਮੈਂ ਮੂੰਹ ਧੋਲਾਂ, ਸ਼ਰਟ ਚੇਂਜ ਕਰਾਂ, ਕੱਪੜੇ ਆ ਕੇ ਚੇਂਜ ਕਰਦੇ ਆ, ਜਾਂ ਵੇਖਦਾ ਮੈਂ ਨਹਾ ਕੇ ਚੇਂਜ ਕਰਾਂ, ਕਿ ਫਿਰ ਬਾਜ਼ਾਰ ਜਾਣਾ, ਬਾਜ਼ਾਰ ਦੇ ਕੰਮ ਕਰਕੇ ਤੇ ਫਿਰ ਆਪਾਂ ਨਿਕਲਣਾ ਪਿੰਡ ਨੂੰ। A few moments later. हाँ जी, तो जी आपका भाई नहा धो के हो गया रेडी, और माँ जी भी इधर तैयार होकर बैठी हुई है। माँ जी उठो फिर चलिए, हुण जा रही तैयारियां जी अपनी जान दियां ठीक है, तो तुहाडे भरा ने तैयारी शैरी अपनी कर ली है, तो बेबे ने भी इधर तैयारी शैरी कर ली माशाल्लाह, नवा सूट पा के, नवा खुस्सा पा के, थले नवा सूट नवा खुस्सा, क्या बात। चलो हाजी साहब लम्मियां नहीं ताब वाल नहीं, हुण हाजी साहब ने यही कहना कि खुस्सा भराना है ठीक है, तो असीं आदी भंबीरी बंद कर दईए जी। आए ਸੂਟ ਪੁਰਾਣਾ, ਚਾਦਰ ਪੁਰਾਣੀ, ਭੰਬੀਰੀ ਬੰਦ ਕਰਦੇ, ਬਸ ਔਰਤਾਂ ਦੇ ਸਾਰੇ ਸੂਟ ਹੀ ਪੁਰਾਣੇ ਹੁੰਦੇ ਨੇ ਠੀਕ ਹੈ। ਜਿਵੇਂ ਜਿਵੇਂ ਪਿੰਡ ਜਾਣ ਦਾ ਨਾਮ ਲਿਆ ਤਾਂ ਮੌਸਮ ਹੋਰ ਵੀ ਖੁਸ਼ਗਵਾਰ ਹੋ ਗਿਆ। ਮੇਰਾ ਕਮੀਜ਼ ਇੱਧਰ ਨੂੰ ਇਸ ਵੇਲੇ ਤੋਂ ਜਾ ਰਿਹਾ, ਕਿਉਂਕਿ ਮੇਰੀ ਇਸ ਜੇਬ ਦੇ ਵਿੱਚ ਫੋਨ ਹੈ, ਤੇ ਇਹ ਜੇਬ ਮੇਰੀ ਟੋਟਲੀ ਖਾਲੀ ਹੈ। ਇਸ ਵੇਲੇ ਤੋਂ ਜਿੱਧਰ ਵਜ਼ਨ ਹੁੰਦਾ ਨਾ ਉਸ ਇੰਨਾ ਸ਼ੋਰ ਯਾਰ, ਮੇਰਾ ਤੇ ਮੌਸਮ ਵੇਖਣ ਨੂੰ ਦਿਲ ਕੀਤੀ ਜਾ ਰਿਹਾ, ਮੇਰਾ ਜੀ ਕਰ ਰਿਹਾ ਬਸ ਮੈਂ ਇੰਜੋਏ ਕਰਾਂ ਇਸ ਮੌਸਮ ਨੂੰ, ਬਾਕੀ ਸਾਰੇ ਕੰਮ ਛੱਡ ਦਿਆਂ, ਕੋਈ ਕੰਮ ਵੀ ਨਾ ਕਰਾਂ। ਟਾਇਰਾਂ ਵੀ ਬੈਠੀਆਂ ਉਹ ਕਿੱਥੇ ਮੌਸਮ ਇੰਜੋਏ ਕਰ ਰਹੀਆਂ, ਤੇ ਅਗਲੇ ਟਾਇਰ 'ਚ ਹਵਾ ਵੀ ਘੱਟ ਹੀ ਹੈ, ਅੱਲਾ ਅੱਲਾ ਹੀ ਠੀਕ ਹੈ। ਹੁਣ 2 ਬੰਦਿਆਂ ਦਾ ਪਤਾ ਨਹੀਂ ਪਾਰ ਸਹਿੰਦੀ ਕਿ ਨਹੀਂ। ਚਲੋ ਬਾਜ਼ਾਰ ਜਾਂਦੇ, ਜਾ ਕੇ ਭਰਵਾਨੇ, ਚਾਬੀ ਫੜਾਓ। ਇਹ ਟਿਊਬਲੈਸ ਨਹੀਂ ਹੈ ਟਾਇਰ, ਜਿਹੜਾ ਚੱਲੇਗੀ ਤੇ ਆਵਾਜ਼ ਜ਼ਿਆਦਾ ਹੋ ਜਾਣਗੀ। ਇਹਨਾਂ 'ਚ ਟਿਊਬ ਪੈਂਦੀ ਹੈ, ਟਿਊਬ ਵਾਲੇ ਇਹਨਾਂ 'ਚ ਕੋਈ ਨਹੀਂ ਜ਼ਿਆਦਾ ਹੁੰਦੀ, ਇਹਨਾਂ 'ਚ 2 ਬੰਦੇ ਬਹਿ ਕੇ ਚੱਲੇਗੀ ਨਾ ਤੇ ਪੈਂਚਰ ਹੀ ਹੋਣਾ, ਇਹਨੂੰ ਹੋਰ ਕੁਛ ਨਹੀਂ ਹੋਣਾ। ਚਲਾਓ ਜੀ, ਅੱਲਾ ਨਹੀਂ ਤੁਹਾਡਾ ਤੇ ਭਾਰ ਹੀ ਨਹੀਂ ਹੈ, 2 ਕਿਲੋ ਭਾਰ ਸਾਰਾ। 1 hour later. ਜੀ ਸ਼ਹਿਰੋਂ ਅਸੀਂ ਹੋ ਕੇ ਆ ਗਿਆ, ਤੇ ਬਿਜਲੀ ਹਜੇ ਤੱਕ ਕੋਈ ਨਹੀਂ ਆਈ ਹੈ, ਤੇ ਮਾਂ ਜੀ ਨੇ ਇੱਧਰ ਪਤਾ ਨਹੀਂ ਕੀ ਚੀਜ਼ਾਂ ਇਕੱਠੀਆਂ ਕਰਕੇ ਸਾਰੀਆਂ ਬੰਨ ਕੇ ਨਾ ਟੇਬਲ ਭਰ ਲਿਆ। ਇਹ ਕਿਤੇ ਇਹ ਨਹੀਂ ਸਮਝ ਆਉਂਦਾ ਕਿ ਜਦੋਂ ਕਿਤੇ ਧੀਆਂ ਕੋ ਜਾਣਾ ਹੁੰਦਾ ਤੇ ਮਾਵਾਂ ਨੇ ਪੂਰਾ ਦਿਨ ਲਗਾ ਦਿੰਦੀਆਂ। ਹੁਣ 3 ਵੱਜ ਗਏ ਨੇ ਠੀਕ ਹੈ, ਜਾਣ ਦਾ ਟਾਈਮ ਨਹੀਂ ਬਚਿਆ, ਹੁਣ ਮੈਨੂੰ ਗੁੱਸਾ ਆਉਣ ਡਿਆ, ਤੇ ਹੁਣ ਇੱਧਰੋਂ ਕਿੰਨਾ ਟੇਬਲ ਭਰ ਲਿਆ, ਹੁਣ ਆਪਾਂ ਲੈ ਕੇ ਕਿਵੇਂ ਜਾਵਾਂਗੇ ਇੰਨੀਆਂ ਚੀਜ਼ਾਂ। ਜਿਵੇਂ ਅੱਗੇ ਲੈ ਜਾਂਦੇ ਆ, ਹੁਣ ਤੂੰ ਤਾਂ ਨਾ ਹੀ ਕਰਦਾ ਨੇ, ਨਾ ਪਤਾ ਨਹੀਂ ਤੈਨੂੰ ਹੋਇਆ ਕੀ ਵਾ। ਨਹੀਂ ਤੇ ਹੁਣ ਬੰਦਾ ਕੁਝ ਘੱਟ ਕਰ ਲੈਂਦਾ, ਹੁਣ ਕੀ ਆ, ਹੁਣ ਆ ਫਜ਼ੂਲ ਦੀਆਂ ਚੀਜ਼ਾਂ ਨੇ ਠੀਕ ਹੈ। ਫਰੂਟ ਉੱਥੇ ਘਰੇ ਕੋਈ ਨਹੀਂ, ਰਸ ਉੱਥੇ ਘਰੇ ਕੋਈ ਨਹੀਂ, ਫਰੂਟ ਬੀਜਿਆ ਵਾ ਤੇ ਫਰੂਟ ਘਰੇ ਡੇਲੀ ਆਉਂਦਾ ਵਾ। ਜਦੋਂ ਡੇਲੀ ਆਉਂਦਾ ਤੇ ਮਤਲਬ ਇਹ ਜਦੋਂ ਡੇਲੀ ਘਰੇ ਇੱਕ ਚੀਜ਼ ਆ ਰਹੀ ਹੈ ਤੇ ਫਿਰ ਲੈ ਕੇ ਜਾਣ ਦਾ ਹੁੰਦਾ ਕੀ ਫਾਇਦਾ। ਮੈਂ ਤਾਂ ਨਹੀਂ ਨਾ ਲੈ ਕੇ ਗਈ, ਤੇ ਤੂੰ ਨਹੀਂ ਲੈ ਕੇ ਦਾ ਮਤਲਬ ਇਹ ਹੁਣ ਕਿ ਤੂੰ ਫਰੂਟ ਲੈ ਕੇ ਜਾਣਾ, ਤੇ ਫਰੂਟ ਮੈਂ ਆਦੀਆਂ ਦੋਤੀਆਂ ਲੈ ਕੇ ਜਾਣਾ ਤੇ ਤੈਨੂੰ। ਜਦੋਂ ਰਸ ਘਰੇ ਡੇਲੀ ਪਏ ਹੁੰਦੇ ਨੇ, ਹਫਤੇ ਦੇ ਰਸ ਆਉਂਦੇ ਨੇ ਪੂਰੇ ਘਰ ਠੀਕ ਹੈ, ਮਹੀਨੇ ਦੇ ਵਿੱਚ ਹਫਤੇ ਬਾਅਦ ਆਉਂਦੇ ਨੇ ਰਸ ਠੀਕ ਹੈ। ਇਹਦੇ ਇੱਕ ਚੀਜ਼ ਉਹ ਵੀ ਘਰੇ ਪਈ ਨਹੀਂ, ਇਹ ਮੈਂ ਆਪਦੇ ਹੱਥਾਂ ਨਾਲ ਲੈ ਕੇ ਜਾਣੇ, ਇਹ ਪਤਾ ਨਹੀਂ ਕੀ ਕਨਸੈਪਟ ਹੈ। ਚੱਲ ਇੰਨੀਆਂ ਕਹਾਣੀਆਂ ਨਾ ਸੁਣਾ, ਚੁੱਕ ਟੰਗ ਨਾਲ ਤੇ ਆ ਦੋ। ਹੁਣ ਆ ਪੰਡ ਕਾਦੀ ਬੰਨ ਲਈ ਹੈ, ਉਹ ਵੀ ਕੁਝ ਬੰਨਿਆ ਵਾ, ਮਤਲਬ ਅਜੀਬ ਸੀਨ ਹੈ ਯਾਰ, ਕੀ ਪਤਾ ਨਹੀਂ ਕੀ ਆ, ਊਟ ਪਟਾਂਗ ਇਕੱਠਾ ਕਰ ਲਿਆ ਸਾਰਾ ਦਾ ਸਾਰਾ। ਹੁਣ ਤੁਹਾਨੂੰ ਪਿੰਡ ਚੱਲ ਕੇ ਟਿੱਕੀਆਂ ਬਣਾਈਆਂ ਸੀ, ਹਾਂ ਉਹਨਾਂ ਦੇ ਕੱਪੜੇ ਆ, ਫਿਰ ਆ ਉਹਨਾਂ ਵਾਸਤੇ ਵੀ ਨਿੱਕੀਆਂ ਨਿੱਕੀਆਂ ਕੇਕ, ਬਿਸਕਟ, ਰਸ, ਸਾਰਾ ਕੁਝ, ਤੇ ਆ ਫਰੂਟ। ਹੁਣ ਕੀ ਕੋਈ ਬਹੁਤੀ ਸ਼ਾਇਤਾ ਨਹੀਂ ਹੈਗੀ। ਚਲੋ ਹੁਣ ਪਿੰਡ ਚੱਲਦੇ ਆ, ਤੇ ਜਾ ਕੇ ਤੁਹਾਨੂੰ ਖੋਲ ਕੇ ਵਿਖਾਉਂਦੇ ਆ ਕਿ ਕੀ ਊਟ ਪਟਾਂਗ ਬੇਬੇ ਨੇ ਜਰਾਨਾ ਇਕੱਠਾ ਕੀਤਾ ਤੇ ਕੀ ਹੈ ਤੇ ਕੀ ਨਹੀਂ। ਮਾਵਾਂ ਦੀ ਇੰਡੀਆ ਦੇ ਨਾਲ ਹੀ, ਜਿੱਦਣ ਮੈਂ ਮਰ ਗਈ ਉਦੋਂ ਤੁਸੀਂ ਕੋਈ ਦੇਣਾ ਕੁਝ। Later. ਲੋ ਜੀ, ਹਲਕੀ ਹਲਕੀ ਬਾਰਿਸ਼ ਆਪਾਂ ਨੂੰ ਟੱਕਰ ਗਈ ਰਸਤੇ ਦੇ ਵਿੱਚ, ਤੇ ਹਲਕੀਆਂ ਹਲਕੀਆਂ ਕਣੀਆਂ ਆ ਰਹੀਆਂ ਨੇ ਹੁਣ ਠੀਕ ਹੈ। ਹਾਂ ਇਹ ਬਦਲੀ ਐਵੇਂ ਵਾਲੀ ਰਾਹ 'ਚ ਘਰੋਂ ਨਿਕਲੀਆਂ, ਜਿਸ ਟਾਈਮ ਕਣੀਆਂ ਸ਼ੁਰੂ ਹੋ ਗਈਆਂ ਸੀ, ਲੇਕਿਨ ਇੱਕ ਕਣੀ ਡਿੱਗਦੀ ਪਈ ਸੀ, ਬਸ ਉਸ ਨੂੰ ਕਣੀਆਂ ਦੇ ਵਿੱਚ ਹੀ ਪਹੁੰਚ ਗਈਆਂ। ਲੈ ਜੀ ਇਹ ਬਾਲ ਜਿਹੜੇ ਨਾਲ ਇੱਥੇ ਖੇਡਣ ਦੇ ਨੇ, ਪਿੰਡਾਂ ਦੀਆਂ ਰੌਣਕਾਂ ਹੈ ਇਹ ਪਿੰਡਾਂ ਦੀਆਂ ਗਲੀਆਂ ਜੀ। ਲੋ ਮੈਨੂੰ ਜਿਹੜਾ ਥਕਾਤਾ ਇੰਨਾ ਸਮਾਨ ਚਕਾ ਕੇ, ਤੇ ਆਪ ਜਿਹੜਾ ਨਾ ਪਹਿਲੇ ਆ ਕੇ ਬਹਿ ਕੇ ਤੇ ਦੁੱਖ ਸੁੱਖ ਫੜੀਆਂ ਜਾਂਦੇ ਨੇ। ਅਸਲਾਮ ਵਾਲੇਕੁਮ, ਕੀ ਹਾਲ ਹੈ ਮਾਂ ਜੀ, ਠੀਕ ਹੋ? ਭਾਈ ਮੈਂ ਤਾਂ ਖਾਤੀ ਸੀ ਤੇ ਤੂੰ ਤਾਂ ਹਾਂ ਵੀ ਜਵਾਨ, हाँ भी गुगलू गुगलू सुनाओ क्या हाल है शर्मीली शर्मीली
ਦੰਦ ਨਿਕਲਿਆ ਦੰਦ ਤੇ ਦਿਖਾ ਮੈਂ ਸੁਣਿਆ ਤੇਰਾ ਦੰਦ ਨਿਕਲਿਆ ਨਿਕਲਿਆ ਹੁੰਦਾ हाँ जी बोड़ी हूँ तेरा दांत तोड़िए आ करो ऊपर तोड़ देते ना थोड़े से ऐसे एक मिनट ਆਪੇ ਨਿਕਲ ਜਾਣੇ आ जी ककड़ी बन गई ਨਹੀਂ ਟੁੱਟਦੇ ਹਾਂ ਜਦੀ ਬੱਚੇ में ले मिलो तू ते मिली नहीं ਕਿਹਾ ਨਾ ਤੇਰੀ ਸਾ मिल ते ला ना आजो गले तो मिले ए आ देख न्याण गले मिलने दा तरीका 1 2 3 गो आ ले जेड़ा न्याणा ना मिले ना ओने इंज तुसी मिल लो हैं भी चलो यहां पे खड़े हो चलो गले मिलो आजो ਹਾਏ ਨਾਨੀ ਹੁਣ ਸਮਝ ਲੱਗ ਗਿਆ चलो जी है जी साडी हेलो करो नाक में हाथ नहीं हेलो करो ऐसे ऐसे करो आप कैमरे में देख के वो कैमरे में देख के बोलो हेलो गाइस बोलो कब आई हूं नानी के घर 2 दिन हो गए हैं कितने दिन पारी तो दे दो मेरा पारी तो दे दो कितने दिन हो रहा है आए क्या बात शर्मा गई साडी किकड़ी शर्मा गई किकड़ी आ जा चलो जी आवा समझ जा किकड़ी साडी संग गई है मीरा जब मैं गई ना ची मीरब शर्मा गई है मीरब शर्मा गई है जाऊंगी तो आज मम्मा को बोलूंगी अस्सलाम वालेकुम की कहती है मम्मा को बोलूंगी अस्सलाम वालेकुम मेरे मैं तो सलाम बोल दो ऐसे करो जी आपने तो हेलो किया ही नहीं बोलो हेलो गाइस मम्मी क्या था बोलो जी आप शर्मा गई है आपको भी क्षमें आती है जिया को भी क्षमें आती है जिया जी नानी ने ना कट दे लत्ता मार नानी ने लत्ता मार छड़िया ने नाल ही ਉਹ ਵੇਖੋ ਨਹੀਂ ਉਹ ਵੇਖੋ ਸ਼ਰਮਾ ਗਈ ਇਹ ਵੇਖੋ ਆਏ ਆ ਸਾਡੀ ਕੁਕੜੀ ਗਈ ਜੀ ਮੇਰੇ ਵੀ ਇਹ मेरे भी इधर दिखा आओ मैं आपको दिखाऊं मैं कितनी चीजें लेके आई मेरा डड्डू बन गई इतनी प्यारी प्यारी इधर आओ इधर यहाँ पे आओ बेबी आलू रखो खड़े होकर देखो ਲੋ ਜੀ ਨਾਨੀ ਕੀ ਲੈ ਕੇ ਆਈ ਹੁਣ ਸਾਨੂੰ ਵਿਖਾਓ ਤੇ ਸਹੀ ਨਾ ਨਾਨੀ ਇੱਕ ਤੇ ਲੈ ਕੇ ਆਈ ਹੈ ਕਿਨੂੰ ਕਹਿੰਦੇ ਖੱਖਰ ਪੂੜਾ ਸੀ ਖਾ ਕੇ ਵੇਖੀਏ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਪੁੱਤਰਾ ਨਿਆਣੇ ਦੇ ਖਾਣ ਦਾ ਹੀ ਹੈ ਕਿ ਨਿੱਕਾ ਮੋਟਾ ਨਿੱਕੇ ਹੁੰਦੇ ਸੀ ਨਾ ਲੋ ਲੈ ਲੈਣ ਤੋਂ ਜੁੱਤੀਆਂ ਰੋਟੀਆਂ ਸੁੱਕੀਆਂ ਦੇ ਕੇ ਆ ਖੱਖਰ ਪੂੜ ਲੈਦੇ ਹੈ हम खक्खर पूड़ा लाते पैसे ना आपको पसंद आया वो भी भेजता है ये हमारे बचपन की ना फेवरेट डिश होती थी जब हम इतने होते थे ना हम ये बड़े शौक से खाते होते थे ये आपके लिए ना दोनों के लिए दुपट्टा भी लेके आई हूँ ये देखो और ये नानी लेके आई 2 दुपट्टे हाथ गंदे अभी ना लगाओ उनको मीठा लग जाएगा बाद में ले लेना इधर बेबे है सामान लेके इसके सामान जो है हाँ ना भैया, वो है आपके दुपट्टा ये सूट ये एक जिया का है और एक मीरब का है ए खोल के भाया जमी ए खोले ਇਹ ਲੈ ਕੇ ਕਿਵੇਂ ਦਾ ਲੱਗਾ ਕਿ ਤੁਸੀਂ ਇਹਨੂੰ ਸਿਰ ਤੇ ਲੈ ਕੇ ਵਹਾਓ इधर आओ तेरा वो है मेरे को दोनों का सेम है ये देखो आए आए ला जी जिया तो गुड़िया रानी बन गई है जिया कैसी लग रही है इधर देखो जिया तो बड़ी प्यारी लग रही है ਕਹਿੰਦੇ ਸੀ ਕਿੰਦੇ ਵਾਸਤੇ ਬਣਾਉਣ ਡਈ ਆ ਦੋਤੀਆਂ ਵਾਸਤੇ ਬਣਾਉਣ ਡਈ ਸਾਲੇ ਆ इन्होंने वास्ते बना रहे थे जैसे कि टिक्कियाँ ये आपका मीरब का भी दो मीरब ये इधर रखो कोली इधर रख दो एक बार नानी को बोलो मुझे भी दो आओ आपके ऊपर भी चलो नानी के पास जाओ ये देखो भैया मीरब आगे जाओ अच्छी बनी है ना ये ऐसे ले मामू को देख लो आए हाय 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 क्या कहना है मामू को अभी नहीं क्यों मामू को क्या हुआ कहती मामू अभी नहीं आया वाह मीरब कितनी प्यारी लगी मीरब इधर तो देखो ओए इधर देखो माशाल्लाह काले दुपट्टे हैं कुड़ियां दे काले दुपट्टे ले माशाल्लाह ये तो दुपट्टा देखा कितना सोहना आ थोड़ी थोड़ी ਵਿੱਚ ਲੋ ਜੀ ਹੁਣ ਸੂਟ ਜਿਹੜਾ ਲੈ ਕੇ ਆਂਦੇ ਸੰਦੇ ਖੁੱਲਣ ਦੀ ਵਾਰੀ ਆ ਗਈ ਇਹ ਸੀਕਵੈਂਸ ਕੀ ਹੁੰਦਾ ਬਈ ਵਿੱਚ ਬਹੁਤ ਸਤਾਰੀ ਲੱਗੀ ਹੈ ਸਤਾਰੀ ਲੱਗੀ ਤਿੱਲਾ ਵਿੱਚ ਲੱਗਾ ਮਾੜਾ ਮਾੜਾ ਤੇ ਸਤਾਰੀ ਢਿੱਲਾ ਨਾ ਸੀਕਵੈਂਸ ਤਾਂ ਕੋਈ ਨਹੀਂ ਨਾ ਆਲੇ ਕਾ ਸਿਵ ਕੇ ਸਿਆ ਤਾਰੀ ਨਹੀਂ ਇਹ ਸਿਲਕਸ ਸਤਾਰੀ ਦੀ ਹੈ ਆਪੇ ਹੀ ਦੇਸੀ ਆਈਆਂ ਨੇ ਨਾ ਆਪੇ ਕੱਢ ਦੇਣਾ ਸਤਾਰੀ ਆ ਤੇ ਸਿਲਕਸ ਆ ਤੇ ਆ ਵਿੱਚ ਸੀਕਵੈਂਸ ਲੱਗੀ ਇਹ ਮੇਰੀ ਪਸੰਦ ਦਾ ਹੈ ਠੀਕ ਹੈ ਤੁਸੀਂ ਆਪਣੇ ਨਾਲ ਨਾ ਬਣਾ ਲਿਆ ਜੀ ਆਪ ਤੇ ਏਡਾ ਗੰਦਾ ਰੰਗ ਲਿਆ ਕੋਈ ਠੀਕ ਹੈ ਮੈਂ ਕੀ ਆਖਾਂ ਟਟੀਆ ਰੰਗ ਦੀ ਕੱਲਾ ਆ ਬੈਕ ਸਾਈਡ ਆ ਤੇ ਉਹ ਬਾਜ਼ੂ ਆ ਫਰੰਟ ਸਾਈਡ ਦਿਖਾਓ ਅਗਲਾ ਪਾਸਾ ਆ ਮੈਂ 2 ਘੰਟੇ ਲੜ ਕੇ ਤੇ ਫਿਰ ਮੈਂ ਜਾ ਕੇ ਪਸੰਦ ਕੀਤਾ ਸੀ ਇਹ ਸੂਟ ਆ ਫਰੰਟ ਆ ਵੇ ਆ ਕੀ ਆ ਵਿੱਚ ਕੀ ਹੈ ਚਿੱਟਾ ਜਿਹਾ ਨੋਟਿਸ ਪਿਆ ਮੋਰੀ ਤੇ ਨਹੀਂ ਨਹੀਂ ਇਹ ਉਹ ਲੱਗਿਆ ਉੱਤੇ ਉਹ ਥਾਂ ਦਾ ਰੰਗ ਉਹ ਟੇਪ ਜੀ ਨਹੀਂ ਜਿਹੜੀ ਚਿਪਕਦੀ
ਉਹ ਉੱਤੇ ਉਹ ਟੇਪ ਜੀ ਲੱਗੀ ਉਹ ਪੇਪਰ ਜਿਹਾ ਉਹ ਚਿਪਕ ਨਹੀਂ ਲੱਗੀ ਹੁੰਦੀ ਇੰਜ ਕਰਕੇ ਚੰਬੇੜਦੇ ਜਿੱਥੇ ਥਾਂ ਨੇ ਸ਼ੁਰੂ ਹੁੰਦਾ ਜਾਂ ਲੱਤ ਜੂਗੀ ਧੋਤਿਆਂ ਹੱਥ ਗਿੱਲਾ ਕਰਕੇ ਤੇ ਮਾਰਾ ਲੱਤ ਜੇਗੀ ਮੈਂ ਮੁੰਡਿਆ ਰੋਟੀ ਖਾ ਲਈ ਆ ਹਜੇ ਤੇ ਰੋਟੀ ਨਹੀਂ ਲੱਗਾ ਖਲੋਤਾ ਆ ਰੋਟੀ ਖਾ ਕੇ ਨਾ ਆਦੀ ਦੁਲਹਨ ਦਾ ਸੂਟ ਸੀਨਾ ਦੇ ਦੇ ਤੇ ਪਹਿਲਾਂ ਦੁਲਹਨ ਨੂੰ ਤੇ ਵਿਖਾ ਲਓ ਉਹਨੂੰ ਪਸੰਦ ਵੀ ਹੁੰਦਾ ਕਿ ਨਾ ਗਿਫਟ ਦੇਣਾ ਹੈ ਤਾਂ ਦੇਣਾ ਹੈ ਚੁੱਪ ਕਰਕੇ ਹੀ ਚੁੱਪ ਕਰਕੇ ਅੰਦਰ ਤਾਲੀਆਂ ਆਵਾਜ਼ਾਂ ਜਾਂਦੀਆਂ ਉਹਨੇ ਸਰਪ੍ਰਾਈਜ਼ ਦੇਣਾ ਵਾ ਸਰਪ੍ਰਾਈਜ਼ ਲੈ ਅਗਲੀ ਦਾ ਪੁੱਤਰ ਅੰਦਰ ਆਵਾਜ਼ ਮਾਰਨ ਡਿਆ ਸਰਪ੍ਰਾਈਜ਼ ਮੈਂ ਵੇਖ ਲਿਆ ਉਹ ਅੰਦਰ ਕਹਿੰਦਾ ਮੰਮਾ ਉਹਨੂੰ ਇਹ ਵਿਖਾ ਲਓ ਮੇਰੀ ਪਸੰਦ ਆ ਉਹਨੂੰ ਪਸੰਦ ਨਹੀਂ ਹੋਣਾ ਭਲਾ ਐਡੀ ਵੀ ਗੱਲ ਆ ਜੇ ਨਾ ਆਇਆ ਤੇ ਫੇਰ ਕਿਉਂ ਨਾ ਆਇਆ ਮੇਰੀ ਪਸੰਦ ਉਹਨੂੰ ਪਾਉਣੀ ਪਊਗੀ ਪਾਉਣੀ ਪਊਗੀ ਇਹ ਜ਼ਬਰਦਸਤੀ ਹੈ ਜ਼ਬਰਦਸਤੀ ਆ ਲੈ ਵੀ ਸਾਡਾ ਆਰਡਰ ਤੇ ਲੋਹੇ ਦਾ ਆਰਡਰ ਹੈ ਦੋਵਾਂ ਧੀਆਂ ਨੇ ਮਾਵਾ ਸੱਸਾਂ ਦੀ ਪਸੰਦ ਨਹੀਂ ਪਾਉਣੀ ਹੋਰ ਕਿਹਦੀ ਪਾਉਣੀ ਆ ਆਦੇ ਬੰਦੇ ਦੀ ਪਸੰਦ ਪਾਵੇ ਅਗਲੀ ਕਿ ਹੁਣ ਉਹ ਸੱਸਾਂ ਦੀ ਪਸੰਦ ਹੀ ਪਾਈ ਜਾਣੀ ਬੰਦਾ ਅਸੀਂ ਜੰਮ ਕੇ ਦਿੱਤਾ ਕਿਹੜਾ ਉਹਨਾਂ ਕੋਲ ਚਲਿਆ ਨਾ ਲੋਕੀ ਸਹੀ ਕਹਿੰਦੇ ਆ ਸੱਸ ਬੜੀ ਕੁਵੱਤੀ ਬੰਨੀ ਲੋਕੀ ਕਹਿੰਦੇ ਕਿ ਵੱਡੀ ਭੈਣ ਜਿਹੜੀ ਨਾ ਉਹ ਘੱਟ ਬੋਲਦੀ ਹੈ ਤੇ ਬੋਲਦੀ ਨਹੀਂ ਵੱਡੀ ਭੈਣ ਆ ਬੈਠੀ ਪੁੱਛ ਲਓ ਹੁਣ ਤੇ ਕਹਿੰਦੇ ਪਰਲੀ ਜਿਹੜੀ ਨਿੱਕੀ ਭੈਣ ਹੈ ਨਾ ਬਹੁਤ ਗਰਜ ਚਮਕ ਆਵਾਜ਼ ਚ ਰੱਖਦੀ ਹੈ ਜਿਹੜਾ ਨਾ ਬਹੁਤ ਅਸੀਂ ਨੋਵਾਂ ਨੂੰ ਜੰਮ ਕੇ ਦਿੱਤੇ ਆ ਨਾ ਹਾਂ ਉਹ ਪਸੰਦ ਆ ਉਹਨਾਂ ਨੂੰ ਤੇ ਸਾਡੇ ਲਿਆਂਦੇ ਕੱਪੜੇ ਨਹੀਂ ਪਸੰਦ ਸਾਡੀ ਗੱਲ ਨਹੀਂ ਉਹਦੇ ਵਿਚਾਰੇ ਨੇ ਕਦੇ ਕੁਝ ਕਿਹਾ ਭਾਈ ਹੁਣ ਤੈਨੂੰ ਇਹੀ ਸਵਾਕ ਦੇਣਾ ਪੈਣਾ ਠੀਕ ਹੈ ਨਹੀਂ ਕਦੇ ਕੁਝ ਕਿਸਮਤ ਵਾਲੀਆਂ ਹੁੰਦੀਆਂ ਇਹ ਨੋਵਾਂ ਜਿਹੜੀਆਂ ਜਿਨ੍ਹਾਂ ਨੂੰ ਸੱਸਾਂ ਪਿਆਰ ਕਰਦੀਆਂ ਚੀਜ਼ਾਂ ਲਿਆ ਕੇ ਦਿੰਦੀਆਂ ਸਹੀ ਗੱਲ ਹੈ ਧੰਨਵਾਦ ਹੈ ਗੱਲ ਉਹੀ ਠੀਕ ਹੈ ਭਾਈ ਸੱਸ ਜਿਹੜੀ ਨਾ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਹੁਣ ਮੱਖੀ ਬਹਿਣ ਲੱਗੀ ਸਹੀ ਨਹੀਂ ਨੱਕ ਤੇ ਮੱਖੀ ਚਲੋ ਠੀਕ ਹੈ ਜੀ ਇਹ ਸੂਟ ਹੋ ਗਿਆ ਬਾਹਰ ਬਾਰਿਸ਼ ਫੇਰ ਆ ਗਈ ਬੱਦਲ ਹੋ ਗਏ ਹੁਣ ਮੈਂ ਮੋਬਾਈਲ ਬਾਹਰ ਨਹੀਂ ਕੱਢ ਸਕਦਾ ਕਿਉਂਕਿ ਜਿਹੜਾ ਨਾ ਸਾਡੇ ਫੋਰੀ ਨਾਲ ਜਿਹੜਾ ਨਾ ਉਦੋਂ ਵੀ ਸਲਾਬਾ ਚੜ ਗਿਆ ਤੇ ਫੋਨ ਨੂੰ ਜਿਹੜਾ ਨਾ ਕੰਮ ਪੈ ਗਿਆ ਸੀ ਬਾਰਿਸ਼ ਹੋਣ ਲੱਗੀ ਹਲਕੀ ਹਲਕੀ ਤੇ ਮੌਸਮ ਬਾਹਰ ਸੁਹਾਣਾ ਹੋ ਗਿਆ ਹੁਣ ਚੱਲਦੇ ਹਾਂ ਇੱਕ ਦਫਾ ਹੱਥ 'ਚ ਇੰਜੋਏ ਕਰਦੇ ਹਾਂ ਮੌਸਮ ਨੂੰ ਥੋੜਾ ਜਿਹਾ ਪੱਟੇ ਪੁੱਠੇ ਮੱਝਾਂ ਨੂੰ ਪੈ ਗਏ ਨੇ ਤੇ ਹੁਣ ਜਿਹੜਾ ਨਾ ਪੱਖੇ ਬੰਦ ਕਰਕੇ ਵਲੌਗ ਇਸ ਵਜ੍ਹਾ ਤੋਂ ਬਣਾਉਣਾ ਬਾਈ ਬਾਈ ਜੀ ਕਿਉਂ ਜੀ ਪੱਖੇ ਦੀ ਵਜ੍ਹਾ ਤੋਂ ਸ਼ੋਰ ਆਉਂਦਾ ਵਿੱਚ ਇਸ ਵਜ੍ਹਾ ਤੋਂ ਪੱਖੇ ਬਹੁਤ ਸਪੀਡ ਨਾਲ ਚੱਲਦੇ ਨੇ ਤੇ ਫਿਰ ਮੈਂ ਕਿਹਾ ਸ਼ੋਰ ਆਉਂਦਾ ਤੇ ਪੱਖਿਆਂ ਤੋਂ ਯਾਦ ਆਇਆ ਪੱਖਿਆਂ ਦੀ ਸਫਾਈ ਚੈੱਕ ਕਰੋ ਮਾਸ਼ਾਅੱਲਾ ਮਾਸ਼ਾਅੱਲਾ ਇਹ ਸਫਾ ਕਰਾਂਗੇ ਅਸੀਂ ਜਿਹੜਾ ਨਾ ਮੌਸਮ ਦੇ ਐਂਡ ਤੇ ਅਸੀਂ ਇੱਕ ਵਾਰੀ ਕਰੀ ਦੀ ਖੁਦ ਕਿਹਾ ਸੀ ਅਮਾਈ ਤੇ ਮੇਰੇ ਕੋਲ ਸੋਲਰ ਪੱਖਾ ਹੋਰ ਲਿਆ ਕੇ ਦੇਣਾ ਕਿ ਸੋਲਰ ਵਾਲਾ ਲੱਗਾ ਤੇ ਹੋਇਆ ਵੇਖੋ ਉਹ ਵੀ ਆਂਦਾ ਸੀ ਲਿਆ ਕੇ ਦੇਣਾ ਤੇ ਚਲੋ ਇੱਕ ਜਣਾ ਤਾਂ ਲੈ ਆਓ ਕਿਹੜਾ ਬਦਲਣਾ ਸੋਲਰ ਵਾਲਾ ਇਹ ਲੱਗਾ ਹੋਇਆ ਅੰਦਰ ਸੋਲਰ ਵਾਲਾ ਲੱਗੇ ਨੇ ਹੁਣ ਇਹ ਵੀ ਸੋਲਰ ਵਾਲਾ ਕਰਨਾ ਨਹੀਂ ਆ ਨਹੀਂ ਉਹ ਜਿੱਥੋਂ ਲਾਇਆ ਉੱਥੇ ਕੋਈ ਬਹਿੰਦਾ ਤੇ ਹੈ ਨਹੀਂ ਤੁਸੀਂ ਸੋਲਰ ਵਾਲਾ ਕਰਨਾ ਹੈ ਇਹ ਕਰਾਂਗੇ ਨਾ ਉਧਰ ਚਲੋ ਉੱਥੇ ਲਿਆ ਕੇ ਲਾ ਦੇ ਲੋ ਜੀ ਅਸੀਂ ਹੱਥ 'ਚ ਆ ਗਏ ਤਾਂ ਬਾਰਿਸ਼ ਹੋ ਰਹੀ ਹੈ ਤੇ ਚਾਚਾ ਭਤੀਜਾ ਅਸੀਂ ਕਰ ਰਹੇ ਹਾਂ ਇੰਜੋਏ ਹੈ ਅਸੀਂ ਕਰ ਰਹੇ ਹਾਂ ਜੀ ਬਾਰਿਸ਼ 'ਚ ਇੰਜੋਏ ਲੋ ਜੀ ਸਾਡੀ ਕੁਕੜੀ ਵੀ ਆ ਗਈ ਹੈ ਕੁਕੜੀ ਸ਼ਰਮਾ ਗਈ ਬਾਰਿਸ਼ ਆ ਗਈ ਹਲਕੀ ਹਲਕੀ ਹੈ ਤੇ ਅਸੀਂ ਬਾਰਿਸ਼ ਨੂੰ ਕਰ ਰਹੇ ਹਾਂ ਨਾਲ ਇੰਜੋਏ कुकड़ी शर्मा आ गई कुकड़ी को हम लोग करते हैं चा हाँ छोटी कुकड़ी भी आ गई हमने पकड़ लिया लो जी अरे छोटे छोटे कुकड़ियाँ ना हाँ भी निम तो थले तो बारिश नहीं होती इतने आएगी बारिश हाय ठंडी ठंडी बारिश ठंडी 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 ओए ओए लो जी बारिश है इससे पहले तेज है बारिश जब आप फोन यूज नहीं कर सकते बार बार एक ही बार रिपीट कर रहे हैं अगर आप लोगों ने अभी तक चैनल को सब्सक्राइब नहीं जल्दी चैनल को सब्सक्राइब कर ले बेल आइकन को प्रेस नहीं किया बेल आइकन को प्रेस कर ले उससे होगा क्या कि आपको हर आने वाले नए वीडियो को नोटिफिकेशन मिलता रहेगा माशाल्लाह साडी मस्जिद का गुंबद चेक करो तुसी बैटरी होगी स्लो ये क्या होता है ओए 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 जिया क्या कर रही मेरा भी करे मेरे भाभी करे लो जी दोनों माशाल्लाह दुपट्टे लगे कैसे लगते पियाँ साड़ियाँ परियाँ हैं कमेंट करके लाजमी दसना ठीक है जिया को नींद आ रही बारिश में जिया में बाबा जी आ गए जिया कर रही बम 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 बूम लो जी और डेगना पे आ जाए थले वेला चक्कर आ जाने तेनों चक्कर आ जाने ना होने घूमना हाँ जी मीरब जी मीरब की तो गाड़ी तैयार हो गई है मीरब की तो जाने की तैयारियां हैं आज तो मीरब वापस जा रही है मीरब तो बड़ी खुश है किसकी बर्थडे है कल को आज है बर्थडे आज तो फिर आप केक खाओगी केली केक काटने इसलिए मम्मा ने बनाया। उस्मान देखो से जा उस्मान कैसे खुश हुआ आपने मुझे नहीं केक खिलाना मीरब नहीं क्यों नहीं लो फिर आ तो माड़ी गल है ना वेलो कहती वैसे ही मैंने भी केक खाना मुझे नहीं पता मैं भी जाऊंगा आपके साथ नहीं क्यों नहीं जाना मैं भी जाऊंगा उस्मान भी जाएगा ची 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 हाँ जी हम भी जाएंगे हम दोनों जाएंगे ना 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 हम दोनों जाएंगे तो आप
अल्लाह के घर चले चले चलो जो उस्मान रोने लगा उस्मान को छोड़ के आते हैं। वो देखो अल्लाह का घर कितना प्यारा लग रहा है, गुंबद है ना, नजर आ रहा है। नहीं तो मैंने कट दी है, नहीं तो मैंने कट दी है चीचा। क्या हुआ है? मार क्यों रही हो? क्या हुआ है? मारना क्या था? मारना क्या? क्या? वो सामने कोई अल्लाह का घर है। हाँ तो मस्जिद भी तो अल्लाह का घर ही होता है। मस्जिद मस्जिद था, मस्जिद। नहीं, मस्जिद में जाके हम लोग देखो क्या करते हैं, अल्लाह की इबादत करते हैं ना। यस। तो फिर अल्लाह का घर है। हाँ देखा, जिया से मीरब का ज्यादा पता है। फिर उस्मान कर रहा है पापा पापा पापा। आज उस्मान को उधर लेके चले। मतलब भी जवान साढ़े हो गए जानू तैयार, तो इधर जिया ने मेकअप करके, तो इधर मीरब मेकअप करके, तो ले जी नौ पालशा ला के ए कुमरो कुमरो उधर लेके जाती है। ते आवे उस्मान मियां आपने भी जाना है? जाना है, बोलो जाना है। तू भी जाना है? जाना है। ये तो रोई ही जाता है, ये तो रोई ही जाता है। जाने लगी हो आप? डेग ना जाए जिया, डेग ना जाओ कितने जाके पौड़ियां थले हो मंजा चल रखी इतने भून ना लड़ा ली, तो भून ना लड़ाई किधर रखी है। चलाओ बस, सलाम नहीं लेना चाहते टाइम पे है। ਹੁਣ ਜਾਣ ਦੀ ਖੁਸ਼ੀ ਉਹਨਾਂ ਨੂੰ ਬੜੀ ਹੈ, ਉਹ ਸਾਹ ਨਹੀਂ ਲੈਣ ਡਈਆਂ। ਲੈ ਜੀ ਉਸਮਾਨ ਨੂੰ ਇਹ ਤੇ ਸਿਰ ਦਾ ਰੋਈ ਜਾਂਦਾ। ਹੁਣ ਚਲੇ ਗਏ ਨਾ, ਬਾਲ ਚਲੇ ਗਏ ਨੇ ਠੀਕ ਹੈ, ਤੇ ਹੁਣ ਇਹ ਰਹਿ ਗਿਆ ਇਕੱਲਾ ਹੈ। ਉਹ ਪਿੱਟਦਾ ਕਹਿੰਦਾ ਮੈਂ ਵੀ ਜਾਣਾ। ਇਹਨੂੰ ਡਰਮ ਦੇ ਵਿੱਚ ਪਾਓ, ਫਿਰ ਨਹੀਂ ਰੋਂਦਾ। ਡਰਮ 'ਚ ਪੈਣਾ ਨਾ ਭਾਵਾ, ਤੇ ਡਰਮ 'ਚ ਪਾ ਦਈਏ। ਭਾਵਾ ਕਹਿੰਦਾ ਮੈਂ ਵੀ ਜਾਣਾ। ਹਾਏ ਨਾ ਤੇ ਅੱਜ ਓਏ ਚਿਪਕਲੇ 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 ਚਿਪਕਲੇ, ਇਹ ਰੋਣਾ ਨਹੀਂ ਹਟਦਾ। ਹੁਣ ਆਪਾਂ ਵੀ ਨਿਕਲੀਏ ਫਿਰ, ਚਲੀਏ ਹੈ ਨਾਲ ਹੀ। ਹੁਣ ਕਿਤੇ ਜਾ ਕੇ ਫਿਰ ਜਾਣਾ ਨਾ, ਹੁਣ ਜਨਾਜ਼ੇ ਤੇ ਜਾਣਾ। ਤੇ ਹੁਣ ਬੱਦਲ ਬੜੇ ਹੋਏ ਪਏ ਨੇ, ਫੁੱਲ ਤੇਜ਼ ਬੱਦਲ ਨੇ, ਤੇ ਕੋਈ ਪਤਾ ਨਹੀਂ ਕਿਸੇ ਟਾਈਮ ਵਿੱਚ ਰਹਿਣਾ ਬਾਰਿਸ਼ ਤੇਜ਼ ਆ ਸਕਦੀ। ਬੱਦਲ ਫੁੱਲ ਸਾਡੇ ਬੱਦਲ ਛਾਏ ਪਏ ਨੇ ਐਸੇ। ਲੋ ਜੀ ਬਾਕੀ ਬਾਲ ਆਪਣੇ ਚਲੇ ਗਏ, ਤੇ ਹੁਣ ਜਵਾਨ ਰਹਿ ਗਿਆ ਇਕੱਲਾ। ਉਹਨਾਂ ਦੇ ਹੁੰਦਿਆਂ ਰੋਂਦਾ ਸੀ, ਤੇ ਹੁਣ ਹੱਸਦਾ ਹੈ। ਹਾਂ ਨਹੀਂ ਐ ਤੀ ਹੁਣ ਹੋ ਗਿਆ ਵਾਪਸੀ ਦਾ ਟਾਈਮ, ਤੇ ਨਿਆਣੇ ਇੱਧਰ ਡਾ ਰਹੇ ਨੇ ਗੁੱਡੇ ਠੀਕ ਹੈ, ਤੇ ਪੂਰਾ ਹਲਕੀ ਹਲਕੀ ਲੱਗ ਗਈ ਪੈਣ। ਤੇ ਹੁਣ ਜਿਹੜਾ ਆਪਾਂ ਚਲੀਏ ਚੋਰੀ ਸਾਹਿਬ। ਚਲੋ ਠੀਕ ਹੈ ਲੈ ਜੀ, ਹੁਣ ਇਜਾਜ਼ਤਾਂ ਦਿਓ। ਚੰਗਾ ਫਿਰ ਲੈ ਜੀ, ਬਾਹਰ ਮੌਜਾਂ ਡਾਈ ਜਾ ਰਹੇ ਨੇ ਅਗਲੇ ਹੈ। ਇਹ ਗੁੱਡਾ ਮੈਂ ਪਹਿਲੇ ਗੁੱਡਾ ਨਾ ਡਾਲਾ ਝੱਟ, ਜਿਹੜਾ ਡਾਲਾ ਗੁੱਡਾ ਫੇਰ ਵੀ ਤੂੰ ਜਾਂਦਾ ਸ਼ਾਮ ਪੇਚਾ ਲੱਗਣ ਲੱਗਾ ਇੱਕ ਅੱਧਾ ਲੁੱਟ ਲਾਂਗੇ। Later. ਅਲਹਮਦੁਲਿਲਾ ਜੀ ਘਰ ਪਹੁੰਚ ਗਏ, ਤੇ ਇੱਥੇ ਹਲਕੀ ਜਿਹੀ ਵੀ ਬਾਰਿਸ਼ ਹੋਈ ਹੈ ਬਸ ਠੀਕ ਹੈ ਬਿਲਕੁਲ। ਇੱਥੇ ਤਾਂ ਖੁਸ਼ਕ ਹੈ, ਇੱਧਰ ਪਾਣੀ ਖਲੋਤਾ ਹਲਕਾ ਜਿਹਾ। ਇੱਥੇ ਹਲਕੀ ਜਿਹੀ ਬਾਰਿਸ਼ ਹੋਈ ਹੈ, ਬੱਦਲ ਇੱਥੇ ਵੀ ਆਏ ਨੇ, ਲੇਕਿਨ ਪਿੰਡ ਜਿਹੜਾ ਨਾ ਸਾਡੇ ਕਾਫੀ ਬਾਰਿਸ਼ ਹੋਣ ਲੱਗ ਗਈ ਸੀ, ਲੇਕਿਨ ਪਿੰਡੋਂ ਬਾਹਰ ਜ਼ਿਆਦਾ ਹੋਈ ਪਿੰਡ ਨਾਲ ਹੋਈ। ਪਿੰਡ ਵੀ ਹਲਕੀ ਹਲਕੀ ਕਿਰਮੀਆਂ ਸੀ, ਤੇ ਅਸੀਂ ਸਪੀਡ ਨਾਲ ਨਿਕਲ ਆਏ। ਮੈਂ ਕਹਿੰਦਾ ਬਾਰਿਸ਼ ਤੇਜ਼ ਹੋ ਜਾਏ ਤੇ ਬਾਅਦ 'ਚ ਨਿਕਲਣਾ ਨਾ ਮੁਮਕਿਨ ਹੋ ਜਾਏ। ਰਸਤੇ ਦੇ ਵਿੱਚ ਡੋਗਰ ਚੌਂਕ ਦੇ ਵਿੱਚ, ਤੇ ਪਿੰਡ ਨਾਲੋਂ ਵੀ ਕਾਫੀ ਤੇਜ਼ ਸੀ। ਤੇ ਹੈ ਜੀ ਸਮਾਨ ਵਗੈਰਾ ਸਾਰਾ, ਹੁਣ ਕੱਪੜੇ ਗਿੱਲੇ ਹੋ ਗਏ ਨੇ, ਹਾਲਤ ਵੀ ਸਾਰੀ मतलब ਉਧਰੀ ਪੁਧਰੀ 'ਚ ਹੋ ਗਈ ਹੈ। ਤੇ ਹੁਣ ਯਾਰ ਜਿਹੜਾ ਨਾ कोई नहा लीजिए पहले कि नहीं। अभी घर पहुँचे, बस थोड़ी देर हुई है कि एक बहुत बुरी खबर मिली है ठीक है। आप सब लोगों ने दुआ करनी है। मेरे दोस्त हैं, मेरे बहुत प्यारे भाई हैं, मेरे साथ यूनिवर्सिटी में पढ़ते थे, मेरे क्लास फेलो थे, हम लोग इकट्ठे जॉब करते रहे हैं ठीक है। अभी मैं जॉब छोड़ के आ गया था, वो लोग वहीं पे जॉब कर रहे थे। उसका भाई लापता हुआ है पिछले कोई 4-5 दिन से, और आज पता चला है कि उसको जो है ना किसी ने कत्ल कर दिया। अल्लाह पाक मगफरत फरमाए, जन्नतुल फिरदौस में अल्लाह मुकाम अता फरमाए, आमीन। सब लोगों ने भाई की मगफरत के लिए दुआ करनी है कि अल्लाह पाक उनके दर्जात बुलंद फरमाए। अभी बस निकलना है उस तरफ, तो माँ जी को मैंने कपड़े इस्त्री करने के लिए लगा दिया, तो फिर मेरे से आगे व्लॉग तो कंटिन्यू नहीं होगा, यहीं पे आज की इसको एंड कर रहे हैं। बस अपने बच्चों का ध्यान रखा करें। अभी 22 साल की उम्र थी, सिर्फ 22 साल की उम्र ਦੇ ਵਿੱਚ पता नहीं ਹੁਣ ਕੀ ਮਸਲਾ ਬਣਿਆ। ਦੋਸਤਾਂ ਦੇ ਨਾਲ ਘਰੋਂ ਚੰਗਾ ਭਲਾ ਬਾਹਰ ਗਿਆ, ਦੋਸਤ ਲੈ ਕੇ ਗਏ ਨੇ, ਤੇ ਉਹਨਾਂ ਨੇ ਕਤਲ ਕਰ ਦਿੱਤਾ। ਕਤਲ ਕਰਕੇ ਤੇ ਵੱਡੀਆਂ ਨਹਿਰਾਂ ਨੇ, ਚੂਨੀਆਂ ਸ਼ਹਿਰ ਦੇ ਰਹਿਣ ਵਾਲੇ, ਵੱਡੀਆਂ ਨਹਿਰਾਂ ਨੇ ਚੂਨੀਆਂ ਦੇ ਨਾਲ ਲੰਘਦੀਆਂ, ਉਹਨਾਂ ਨਹਿਰਾਂ ਦੇ ਵਿੱਚ ਸੁੱਟ ਦਿੱਤਾ। ਤੇ ਉਹ ਨਹਿਰਾਂ ਜਾ ਕੇ ਅੱਗੇ ਦਰਿਆ ਸਤਲੁਜ 'ਚ ਪੈਂਦੀਆਂ ਨੇ ਠੀਕ ਹੈ। ਤੇ ਦਰਿਆ ਸਤਲੁਜ ਦੇ ਵਿੱਚ ਅਗਰ ਚਲ ਜਾਂਦੀ ਲਾਸ਼, ਤੇ ਫਿਰ ਤਾਂ ਪਤਾ ਨਹੀਂ ਸੀ ਲੱਗਣਾ ਉਹ ਕਿਤੇ ਤੈਰਦੀ ਕਿਸੇ ਪਿੰਡ ਦੇ ਬਾਹਰ ਕਿਨਾਰੇ ਨਾਲ ਲੱਗ ਗਈ, ਕਿੱਥੇ ਜਾ ਕੇ ਬਸੀਰਪੁਰ ਦੇ ਏਰੀਏ 'ਚ, ਕਿੱਥੇ ਚੂਨੀਆਂ ਕਿੱਥੇ ਬਸੀਰਪੁਰ ਦਪਾਲਪੁਰ ਦੇ ਨਾਲ। उधर जाके तो उतों किसी पिंड दियां ने देखा, उन्होंने फिर पुलिस में इतलाह की, पुलिस ने लिया। उस टाइम तो ये इधर लभ रहे थे, उधर तो किसी के ज़हन च नहीं से कि इन्नी दूर किधर जाना। तो पुलिस ने जरा ना लापता करके जरा ना दफन कर दिता सी। ते हुण जरा ना उत्थे पता चले तो कि उस जगह के उत्ते पुलिस ने जरा ना दफन कर दिता है वा मैयत नूं। ते हुण बस उधर नूं निकलना है जनाजे वाली साइड ते। ते मां जी ने मैं मेरे जल्दी ना तुसीं कपड़े इस्त्री कर दिओ, तो मैं जरा ना शावर ले ला, शावर लैके चेंज करके उधर नूं निकलीए। तो खुदार एक रिक्वेस्ट है माँ बाप के कोल, अपने बच्चों का ख्याल रखा करो जिन्हें दे छोटे बच्चे ने। हालांकि वो छोटा नहीं सी, 22 साल का बच्चा सी। 22 साल कोई छोटी एज नहीं होंदी, एक जवान बच्चा होंदा किते भी कल्ला जा सकता है ठीक है। तो अपने बच्चों का ख्याल रखा करो, उन्होंने यारी दोस्ती का ख्याल रखा करो कि किन्ना नाल बहन उठने, किन्ना दे नाल महफिल है,
ਹੁਣ ਅਸਲ ਗੱਲ ਦਾ ਤੇ ਪਤਾ ਨਹੀਂ, ਮੈਂ ਕੱਲ ਦੇ ਵਲੌਗ 'ਚ ਦੱਸਾਂਗਾ ਕਿ ਕੀ ਕਿੱਸਾ ਕੀ ਬਣਿਆ, ਠੀਕ ਹੈ। ਕੋਈ ਲੜਾਈ ਝਗੜਾ ਸੀ ਕਿਸੇ ਨਾਲ, ਕੋਈ ਮੁਖਾਲਫਤ ਸੀਗੀ, ਜੇ ਯਾਰਾਂ ਦੋਸਤਾਂ ਨੇ ਕੀਤਾ ਹੈ ਕਿ ਜਾਂ ਯਾਰਾਂ ਦੋਸਤਾਂ ਨੇ ਕਿਸੇ ਨਾਲ ਮਿਲ ਕੇ ਕੀਤਾ। ਪੁਲਿਸ 3-4 ਮੁੰਡਿਆਂ ਨੇ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਸੀ, ਪੁਲਿਸ ਫੜ ਕੇ ਲੈ ਗਈ ਹੈ। ਬਾਕੀ ਮਜ਼ੀਦ ਸੂਰਤ ਹਾਲ ਜਿਹੜੀ ਉਹ ਕੱਲ ਦੇ ਵਲੌਗ 'ਚ ਦੱਸਾਂਗਾ। ਇੱਥੇ ਵਲੌਗ ਐਂਡ ਕਰ ਰਿਹਾ ਵਾਂ, ਠੀਕ ਹੈ। ਸਾਰਿਆਂ ਨੇ ਦੁਆ ਕਰਨੀ ਹੈ, ਬਹੁਤੀ ਤੋਂ ਬਹੁਤੀ ਦੁਆ ਕਰਨੀ ਹੈ, ਨਮਾਜ਼ ਪੜ੍ਹ ਕੇ ਦੁਆ ਕਰਨੀ ਹੈ ਕਿ ਅੱਲਾਹ ਪਾਕ ਸਾਨੂੰ ਸਾਰਿਆਂ ਨੂੰ ਹਿਦਾਇਤ ਦੇਵੇ, ਨੇਕ ਰਸਤੇ 'ਤੇ ਚੱਲਣ ਦੀ ਤੌਫੀਕ ਅਤਾ ਫਰਮਾਏ ਅਤੇ ਨੇਕ ਔਲਾਦ ਸਾਰਿਆਂ ਨੂੰ ਅਤਾ ਫਰਮਾਏ ਅੱਲਾਹ ਪਾਕ। ਬਾਕੀ ਇੰਸ਼ਾ ਅੱਲਾਹ ਕੱਲ੍ਹ ਮਿਲਦੇ ਹਾਂ। ਅੱਲਾਹ ਸੋਹਣੇ ਦੇ ਵਾਲੇ। ਅੱਲਾਹ ਹਾਫਿਜ਼।